ਇੱਥੋਂ ਅੰਦਰ ਲੰਘ ਕੇ ਦਰਵਾਜ਼ੇ ਤੋਂ ਤੇ ਇੱਥੇ ਆ ਕਰਕੇ ਨਾ ਸਿਰਾਂ ਵਾਲੇ ਜਿਹੜੇ ਸਰਦਾਰ ਨੇ ਉਹਨਾਂ ਦੀ ਕੋਠੀ ਹੈ ਇੱਥੇ ਜਿੱਥੇ ਮੇਰਾ ਹੱਥ ਹੈ ਇੱਥੇ। ਇਸ ਘਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬੇਟਾ ਰਾਜਾ ਖੜਕ ਸਿੰਘ ਉਹਦੀ ਵਿਆਹ ਹੋਇਆ ਸੀ। ਇਸ ਘਰ 'ਚ ਉਹਦੀ ਜੰਝ ਆਈ ਸੀ। ਸਰਦਾਰ ਲਾਲ ਸਿੰਘ ਦੀ ਬੇਟੀ ਈਸ਼ਰ ਕੌਰ ਉਹ ਮਹਾਰਾਜਾ ਖੜਕ ਸਿੰਘ ਦੀ ਬੀਵੀ ਬਣੀ ਸੀ ਤੇ ਇਹ ਫਿਰ ਉਹਦਾ ਸਮਧੀ ਸਨ ਸਰਦਾਰ ਲਾਲ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਤੇ ਇਹ ਉਹਨਾਂ ਦਾ ਜਿਹੜਾ ਹੈਗਾ ਘਰ ਇੱਥੇ ਜਨਾਬ ਚਿੜੀ ਨਹੀਂ ਸੀ ਫੜਕ ਸਕਦੀ। ਵਾਹ ਜੀ ਵਾਹ। ਇਹਦਾ ਦਰਵਾਜ਼ਾ ਕਿਹੜਾ ਜੀ? ਜਨਾਬ ਅੱਜ ਐਸੇ ਸ਼ਾਹਕਾਰ ਆਪਣੇ ਦੋਸਤਾਂ ਨੂੰ ਮੈਂ ਬਹਾਲਣਾ ਕਿ ਜਿਹੜਾ ਇਸ ਤੋਂ ਪਹਿਲਾਂ ਕਿਸੇ ਨਹੀਂ ਬਹਾਲਿਆ ਹੋਏਗਾ। ਲਓ ਜੀ ਦੋਸਤੋ, ਅਸਲਾਮ ਵਾਲੇਕੁਮ। ਮੈਂ ਔਰੰਗਜ਼ੇਬ ਬੇਗ ਇੱਕ ਨਈ ਵੀਡੀਓ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਤੇ ਅੱਜ ਮੈਂ ਆਇਆ ਵਾਂ ਸਿਰਾਂ ਵਾਲੀ। ਇਹ ਕਸਬਾ ਸਿਰਾਂ ਵਾਲੀ, ਤਹਿਸੀਲ ਡਸਕਾ ਤੇ ਜ਼ਿਲ੍ਹਾ ਹੈਗਾ ਇਹਦਾ ਸਿਆਲਕੋਟ। ਪਸਰੂਰ ਗੁਜਰਾਂਵਾਲਾ ਰੋਡ 'ਤੇ ਆਉਂਦਾ ਹੈ। ਬਹੁਤ ਪੁਰਾਣਾ ਤਾਰੀਖੀ ਜੱਟ ਸੰਧੂਆਂ ਦਾ ਇੱਕ ਕਸਬਾ ਹੈਗਾ ਸੀ। ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਬੇਟਾ ਖੜਕ ਸਿੰਘ ਉਹਦੀ ਸ਼ਾਦੀ ਹੋਈ ਸੀ ਇੱਥੇ ਸੰਧੂ ਜੱਟਾਂ ਦੇ ਘਰ। ਉਹਨਾਂ ਦਾ ਨਾਂ ਸੀ ਸਰਦਾਰ ਲਾਲ ਸਿੰਘ ਤੇ ਉਹਨਾਂ ਦੀ ਬੇਟੀ ਸੀ ਈਸ਼ਰ ਕੌਰ। ਉਹਦੇ ਨਾਲ ਖੜਕ ਸਿੰਘ ਦੀ ਸ਼ਾਦੀ ਹੋਈ ਸੀ। ਤੇ ਇੱਥੇ ਮੈਂ ਥੋੜ੍ਹਾ ਜਿਹਾ ਵੀ ਤੁਹਾਨੂੰ ਦੱਸ ਦਿਆਂ ਕਿ ਇਹਨਾਂ ਦੇ ਬੜੇ ਵੱਡੇ ਇੱਥੇ ਮਹੱਲ ਹੁੰਦੇ ਸਨ, ਬਹੁਤ ਵੱਡੇ। ਉਹਦੇ ਅੱਜ ਬਾਕੀਆਂ ਦੀ ਰਹਿ ਗਈਆਂ ਨੇ, ਮੈਂ ਤੁਹਾਨੂੰ ਸਾਰੀਆਂ ਬਹਾਲਣਾ। ਇਹ ਸਿਰਾਂ ਵਾਲੀ ਛੋਟਾ ਜਿਹਾ ਲਾਂਗੇ ਸ਼ਹਿਰ ਸੀ, ਲੇਕਿਨ ਉਹਨੂੰ ਵੀ ਬੜੇ ਵੱਡੇ ਦਰਵਾਜ਼ੇ ਲਾ ਕੇ ਜਿਹੜਾ ਨਾ ਉਹ ਬੰਦ ਕੀਤਾ ਜਾਂਦਾ ਸੀ। ਉਹ ਦਰਵਾਜ਼ਾ ਅੱਜ ਵੀ ਅਸਲ ਹਾਲਤ 'ਚ ਮੌਜੂਦ ਹੈ। ਲੱਕੜ ਦਾ ਤਖਤਾ ਵੀ ਉਹਨੂੰ ਲੱਗਿਆ। ਉਹਦੇ ਉੱਤੇ ਜਿਹੜੀਆਂ ਮੋਰਚੇ ਬਣੇ ਸਨ ਉਹ ਵੀ ਤੁਹਾਨੂੰ ਬਹਾਲਣੇ ਦਰਵਾਜ਼ੇ ਦੇ ਉੱਤੇ। ਅਤੇ ਜਿਹੜੀਆਂ ਬਾਕੀਆਤ ਰਹਿ ਗਈਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮਧੀ ਸਰਦਾਰ ਲਾਲ ਸਿੰਘ ਹੋਰਾਂ ਦੇ ਮੈਨਸ਼ਨ ਜਿਹੜਾ ਕੋਠੀ ਬੰਗਲਾ ਸੀ ਉਹ ਵੀ ਤੁਹਾਨੂੰ ਬਹਾਲਨੇ ਆ। ਅਤੇ ਚਲੋ ਇਹ ਹੁਣ ਸ਼ੁਰੂ ਕਰਨੇ ਆ ਮੇਨ ਬਾਜ਼ਾਰ ਸਿਰਾਂ ਵਾਲੀ ਤੋਂ। ਇਹ ਸਾਹਮਣੇ ਜਨਾਬ ਤੁਹਾਨੂੰ ਆ ਰਿਹਾ ਨਜ਼ਰ ਦਰਵਾਜ਼ਾ, ਠੀਕ ਹੈ ਨਾ। ਇਹਦੇ ਜਿਹੜੇ ਨਾ ਤੁਸੀਂ ਦਰਵਾਜ਼ੇ ਚੈੱਕ ਕਰੋ ਤੇ ਇਹ ਬਿਹਤਰੀਨ ਜਨਾਬ ਰਿਹਾਇਸ਼ਗਾਹਾਂ ਬਣੀਆਂ ਨੇ ਉੱਤੇ। ਇਹ ਵੇਖੋ ਜੀ ਦਰਵਾਜ਼ਾ, ਓਏ ਹੋਏ ਸ਼ਹਿਰ ਬੰਦ ਕਰਨ ਵਾਲਾ ਦਰਵਾਜ਼ਾ। ਇਹ ਛੋਟਾ ਵਿੱਚ ਦਰਵਾਜ਼ਾ ਲੱਗਾ ਤਾਂ ਕਿ ਜਿਹੜਾ ਨਾ ਤੁਸੀਂ ਇਹਨੂੰ ਖੋਲ ਕੇ ਇਸਤੇਮਾਲ ਕਰੋ। ਤੇ ਇਹ ਵੱਡਾ ਦਰਵਾਜ਼ਾ, ਓਏ ਹੋਏ ਕਿੱਡੀ ਵੱਡੀ ਇਹਦੀ ਜਿਹੜੀ ਨਾ ਲੱਕੜ ਲੱਗੀ ਹੈ। ਇਹ ਸੀ ਜਿਹੜਾ ਸਿਰਾਂ ਵਾਲੇ ਸਰਦਾਰ ਨੇ ਉਹਨਾਂ ਦੀ ਕੋਠੀਆਂ ਨੂੰ ਰਾਤ ਨੂੰ ਸੀਲ ਕਰਨ ਵਾਲਾ ਦਰਵਾਜ਼ਾ। ਵਾਹ ਜੀ ਵਾਹ। ਇਹਦਾ ਦਰਵਾਜ਼ਾ ਕਿਹੜਾ ਜੀ? ਜਨਾਬ ਅੱਜ ਐਸੇ ਸ਼ਾਹਕਾਰ ਆਪਣੇ ਦੋਸਤਾਂ ਨੂੰ ਮੈਂ ਬਹਾਲਣਾ ਕਿ ਜਿਹੜਾ ਇਸ ਤੋਂ ਪਹਿਲਾਂ ਕਿਸੇ ਨਹੀਂ ਬਹਾਲਿਆ ਹੋਏਗਾ। ਇਹ ਦਰਵਾਜ਼ੇ ਦੇ ਉੱਤੇ ਹੀ ਆ ਗਿਆ ਨਾ ਹੁਣ। ਡਰਾਇੰਗ ਰੂਮ ਹੈ। ਇੱਕ ਮਿੰਟ ਜੀ, ਇਹ ਜਰਾ ਬਹਾ ਲਈਏ। ਲਓ ਜੀ, ਇਹ ਜਿਹੜਾ ਥੱਲੇ ਤੁਹਾਨੂੰ ਸੀਨ ਬਹਾ ਲੈਣ ਨੂੰ ਇਹ ਦਰਵਾਜ਼ੇ ਤੇ ਥੱਲੇ ਗੇਟ ਹੈ। ਇਹ ਜਾਲੀਆਂ ਸ਼ਾਲੀਆਂ ਲੱਗੀਆਂ। ਅੱਛਾ ਅੱਛਾ, ਇਹ ਜਨਾਬ ਕਮਰਾ ਇੱਕ ਬਣਿਆ ਉੱਤੇ। ਅੱਛਾ ਅੱਛਾ, ਵੈ ਜੀ ਆਲੇ ਬਣੇ ਨੇ ਵਿੱਚ। ਚਲੋ ਇਹ ਦੇਖੋ ਜੀ, ਇੱਕ ਲੱਕੜ ਦੀਆਂ ਲੱਗੀਆਂ ਨੇ ਪੌੜੀਆਂ ਦੇ ਅੱਗੇ ਨਾ, ਇੱਥੇ ਇੱਟਾਂ ਦੀਆਂ, ਤੇ ਜਿਹੜੇ ਕਿਨਾਰੇ ਨੂੰ ਲੱਕੜ ਦੇ ਲੱਗੇ ਨੇ। ਹੋਏ ਹੋਏ ਹੋਏ, ਵਾਹ ਜੀ ਵਾਹ, ਕਿਆ ਸ਼ਾਹਕਾਰ ਬਣਿਆ ਜੀ। ਇੰਨੇ ਸਾਲ ਹੋ ਗਏ ਤੇ ਅੱਜ ਵੀ ਮੌਜੂਦ ਹੈ। ਲਓ ਜੀ ਦੋਸਤੋ, ਮੈਂ ਹੁਣ ਇਸ ਵੇਲੇ ਬੈਠਾ ਵਾਂ ਜਿਹੜੇ ਦਰਵਾਜ਼ਾ ਉਹਦੇ ਉੱਤੇ ਜਿਹੜਾ ਬਣੇ ਨਾ
ਛੱਤ ਤੇ ਆਲੇ ਤੇ ਮੋਰਚੇ ਜਿਹੜੇ ਸ਼ਹਿਰ ਨੂੰ ਸੇਫ ਮਹਿਫੂਜ਼ ਰੱਖਣ ਵਾਸਤੇ ਇਹ ਉਹ ਤੁਹਾਨੂੰ ਵਿਖਾ ਰਿਹਾ ਵਾਂ। ਲਓ ਜੀ ਇਹ ਆ ਗਿਆ ਉਹ ਦਰਵਾਜ਼ਾ ਜਿਹੜਾ ਸੀ ਨਾ ਉਹਦੇ ਉੱਤੇ ਅਸੀਂ ਆ ਗਏ ਆ। ਇਹ ਸਾਨੂੰ ਇੱਕ ਸਾਡਾ ਦੋਸਤ ਭਰਾ ਲੈ ਕੇ ਆਇਆ, ਇਹਦੀ ਮਿਹਰਬਾਨੀ। ਇਹ ਤਾਰ ਬਿਜਲੀ ਵਾਲੀ ਤੇ ਨਹੀਂ? ਹਾਂਜੀ ਨਹੀਂ ਇਹਦੇ ਕੱਖ ਨਹੀਂ। ਅੱਛਾ ਮੈਂ ਹੋਈ ਨਾ ਇੱਥੇ ਮੈਂ ਕਾਂ ਬਣ ਜਾ। ਲਓ ਜੀ ਇਹ ਵੇਖੋ ਵਿੱਚ ਆਲੇ ਬਣੇ ਨੇ, ਇਹ ਪਤਾ ਨਹੀਂ ਕਿਸ ਮਕਸਦ ਲਈ ਇਸਤੇਮਾਲ ਕਰਦੇ ਹੁੰਦੇ ਸਨ, ਲੇਕਿਨ ਇਹ ਅੱਜ ਵੀ ਮੌਜੂਦ ਨੇ। ਇਹ ਸੁਣਨ ਤੇ ਆਇਆ ਤੇ ਪਾਈ ਰਹਿੰਦੇ ਹਨ ਹੋਣਗੇ ਜੀ ਬਿਲਕੁਲ। ਇਹ ਦੇਖੋ ਜੀ ਇਹ ਵੇਖੋ ਕੀ ਬਾਤ ਹੈ। ਥੱਲੇ ਨਾਲ ਹੀ ਇਹੋ ਜਿਹੇ ਥੱਲੇ ਹੈ ਨਾਲ ਹੀ ਇਹੋ ਜਿਹੇ ਥੱਲੇ ਵੀ। ਅੱਛਾ ਠੀਕ ਹੋ ਗਿਆ। ਤੇ ਇਹ ਕੀ ਹੈ? ਇਹ ਮਕਾਨ ਮੈਂ ਤੇ ਉਹ ਢਾਲੀ ਇਹ ਦੂਸਰੇ ਪਾਸੇ ਜਾਣ ਵਾਸਤੇ। ਹਾਂਜੀ ਤੇ ਇੱਥੇ ਥੱਲੇ ਕੀ ਹੈ? ਇਹੋ ਕੁਝ ਹੀ? ਇਹ ਵੀ ਪਹਿਲਾਂ ਸਾਡਾ ਹੁੰਦਾ ਸੀ, ਉਹ ਵੇਚ ਛੱਡਿਆ ਸੀ। ਤੇ ਹੁਣ ਇੱਥੇ ਕੌਣ ਰਹਿੰਦਾ? ਹੁਣ ਇੱਥੇ ਕੋਈ ਵੀ ਨਹੀਂ ਰਹਿੰਦਾ। ਤੇ ਇਹ ਜਨਾਬ ਆ ਗਿਆ ਇਹਦੀ ਛੱਤ ਦੇ ਉੱਤੋਂ ਦੀ ਜਿਹੜਾ ਨਾ ਬਾਜ਼ਾਰ ਸਿਰਾਂ ਵਾਲੀ ਵਾਲਾ ਮੇਨ। ਤੇ ਇਹ ਜਿਹੜੀਆਂ ਨੇ ਚੀਜ਼ਾਂ ਇੱਥੇ ਕਰਕੇ ਹੁੰਦਾ ਸਿਰਾਂ ਵਾਲੀ ਵਾਲੇ ਜਿਹੜੇ ਸਰਦਾਰ ਨੇ, ਸਾਰੀਆਂ ਚੀਜ਼ਾਂ ਇੱਥੇ ਉਹਨਾਂ ਦੇ ਮਹੱਲ ਹੁੰਦੇ ਸਨ। ਕਿਹੜਾ? ਆ ਪੁਰਾਣਾ ਉਹਨਾਂ ਦੇ ਦੌਰ ਦਾ ਹੀ ਹੈ। ਆਹੋ ਇਹ ਬਹੁਤ ਦਰਖਤ ਜਿਹੜਾ। ਹਾਂ ਵਾਹ ਜੀ ਵਾਹ ਕੀ ਬਾਤ ਹੈ। ਲਓ ਜੀ ਇਹ ਤੁਹਾਨੂੰ ਵਿਖਾ ਲਿਆ ਸਿਰਾਂ ਵਾਲੀ ਦੇ ਉੱਤੇ ਜਿਹੜਾ ਮੇਨ ਦਰਵਾਜ਼ਾ ਸੀ ਨਾ ਸ਼ਹਿਰ ਨੂੰ ਬੰਦ ਕਰਨ ਵਾਲਾ, ਉਹਨਾਂ ਦੇ ਉੱਤੇ ਜਿਹੜੀਆਂ ਚੀਜ਼ਾਂ ਬਣੀਆਂ ਹਨ ਉਹ ਕਿਸ ਤਰ੍ਹਾਂ ਦੀਆਂ। ਤੇ ਇਹ ਦੇਖੋ ਆਲੇ ਛੋਟੀ ਇੱਟ ਦਾ, ਇਹ ਮੋਰਚੇ ਹੀ ਸਮਝ ਲਓ ਇੱਕ ਹਿਸਾਬ ਦੇ ਬਣੇ ਨੇ। ਲਓ ਜੀ ਦੋਸਤੋ ਮੈਂ ਹੁਣ ਇਹ ਮੇਨ ਬਾਜ਼ਾਰ ਹੈ ਤੇ ਇਹ ਉਹਦੀ ਬੈਰੂਨੀ ਦੀਵਾਰ ਹੈ ਜਿਹੜਾ ਕਿ ਕਿਲਾ ਨੁਮਾ ਘਰ ਹੁੰਦਾ ਸੀ ਸਿਰਾਂ ਵਾਲੇ ਜੱਟ ਸੰਧੂ ਸਰਦਾਰਾਂ ਦਾ, ਜਿਹੜੇ ਕਿ ਸਰਦਾਰ ਲਾਲ ਸਿੰਘ ਹੁਰੀ। ਇੱਥੇ ਮੈਂ ਇੱਕ ਚੀਜ਼ ਦੱਸ ਦਿਆਂ ਕਿ ਸਰਦਾਰ ਲਾਲ ਸਿੰਘ ਹੁਰਾਂ ਦੇ ਜਿਹੜੇ ਵਾਲਦ ਸਾਹਿਬ ਸਨ ਨਾ ਉਹ ਮੁਸਲਮਾਨੋਂ ਸਿੱਖ ਹੋਏ ਸਨ ਤੇ ਉਹਨਾਂ ਦਾ ਨਾਂ ਸੀ ਚੌਧਰੀ ਦਰਗਾਹ ਸਿੰਘ। ਚੌਧਰੀ ਦਰਗਾਹ ਸਿੰਘ ਸਨ ਜਿਹੜੇ ਸਿਰਾਂ ਵਾਲੇ ਸੰਧੂ ਜੱਟਾਂ ਦੇ ਸਭ ਤੋਂ ਜਿਹੜੇ ਪਹਿਲੇ ਜਿਨ੍ਹਾਂ ਇਸਲਾਮ ਮਜ਼ਹਬ ਤੋਂ ਸਿੱਖ ਮਜ਼ਹਬ ਵਿੱਚ ਸ਼ਮੂਲੀਅਤ ਇਖਤਿਆਰ ਕੀਤੀ ਸੀ। ਇਹ ਉਹਨਾਂ ਦੀ ਆਲ ਔਲਾਦ ਦੇ ਜਿਹੜੀ ਇਸ ਵੇਲੇ ਤੁਹਾਨੂੰ ਮੈਂ ਉਹ ਬਾਕੀਆਤ ਨੇ ਮਕਾਨਾਂ ਦੀਆਂ ਬਹਾਲ ਨਾ ਪਿਆ। ਜਦੋਂ ਬ੍ਰਿਟਿਸ਼ ਦੌਰ ਆਇਆ ਦੋਸਤੋ ਤੇ ਇਹ ਜਿਹੜੀ ਫੈਮਿਲੀ ਸੀ ਸਰਦਾਰ ਲਾਲ ਸਿੰਘ ਉਹਨਾਂ ਦੀ, ਇਹਨਾਂ ਦਾ ਬੇਟਾ ਮੰਗਲ ਸਿੰਘ ਤੇ ਇਹਨਾਂ ਦਾ ਵੱਡਾ ਬੇਟਾ ਜਿਹੜਾ ਸੀ ਉਹ ਸਰਦਾਰ ਸ਼ਿਵਦੇਵ ਸਿੰਘ, ਇਹ ਸਾਰਿਆਂ ਨੂੰ ਫਿਰ ਇਹ ਜਿਹੜਾ ਨਾ ਇੱਥੇ ਮੈਜਿਸਟ੍ਰੇਟ ਦੇ ਇਖਤਿਆਰਾਤ ਮਿਲ ਗਏ। ਇੱਥੇ ਜਨਾਬ ਉਹ ਅਦਾਲਤਾਂ ਕਚਹਿਰੀਆਂ ਬਣ ਗਈਆਂ, ਸਿਵਲ ਜਿਹੜੇ ਕਿਸਮ ਦੇ ਮੁਕੱਦਮਾਤ ਨੇ, ਕ੍ਰਿਮੀਨਲ ਪਾਵਰ ਵੀ ਮਿਲ ਗਈ, ਆਨਰਰੀ ਮੈਜਿਸਟ੍ਰੇਟ। ਤੇ ਉਹ ਇਹੋ ਹੀ ਸਾਰਾ ਏਰੀਆ ਜਿੱਥੇ ਉਹ ਫਿਰ ਪੂਰੇ ਇਲਾਕੇ ਦੇ ਫੈਸਲੇ ਕਰਦੇ ਹੁੰਦੇ ਸਨ। ਤੇ ਬੜੀਆਂ ਜ਼ਮੀਨਾਂ ਸਨ ਉਹਨਾਂ ਦੀਆਂ। ਤੇ ਅੱਜ ਤੁਸੀਂ ਵੇਖੋ ਜੀ ਖੰਡਰਾਤ ਬਣੇ ਨੇ। ਹੈ ਵੇਖੋ ਤੁਸੀਂ ਕੁਝ ਪਤਾ ਚੱਲਦਾ ਕਿ ਇੱਥੇ ਕਿਸੇ ਦੌਰ ਦੇ ਵਿੱਚ ਚਿੜੀ ਨਹੀਂ ਸੀ ਫੜਕ ਸਕਦੀ ਤੇ ਅੱਜ ਵੇਖੋ ਤੁਸੀਂ ਖੋਲੇ ਬਣੇ ਨੇ। ਲਓ ਜੀ ਦੋਸਤੋ ਇਹ ਸਵੇਰੇ ਵੇਖ ਲਓ ਖਸੂਸੀ ਮਨਾਜ਼ਰ। ਇਹ ਹੈਗਾ ਇਹ ਮੱਲ ਬੇਲੀ ਹੁੰਦੀ ਸੀ ਸਰਦਾਰ ਲਾਲ ਸਿੰਘ ਹੁਰੀ ਸਿਰਾਂ ਵਾਲੇ ਸਰਦਾਰ ਸੰਧੂ ਜੱਟ, ਜਿਨ੍ਹਾਂ ਨੂੰ ਮੈਜਿਸਟ੍ਰੇਟ ਦੇ ਇਖਤਿਆਰਾਤ ਸਨ ਔਰ ਉਹਨਾਂ ਦੀ ਫੈਮਿਲੀ ਇੱਥੇ ਅਦਾਲਤ ਵੀ ਲਾਉਂਦੀ ਹੁੰਦੀ ਸੀ। ਇਹ ਉਹਨਾਂ ਦੇ ਘਰ ਹੈ। ਓਏ ਹੋਏ ਹੋਏ ਖੰਡਰ ਬਣ ਗਿਆ ਜੀ। ਸਿਰਾਂ ਵਾਲੇ ਜਿਹੜੇ ਜੱਟ ਸਨ ਸੰਧੂ ਜੱਟ, ਇਹ ਉਹਨਾਂ ਦੀ ਬਾਕੀਆਤ ਹੈ, ਉਹਨਾਂ ਦੀ ਰਿਹਾਇਸ਼ ਦੀ ਕੋਠੀ ਹੁੰਦਾ ਸੀ ਬੰਗਲਾ। ਅੱਜ ਵੇਖੋ ਤੁਸੀਂ ਇਹ ਛੱਤਾਂ ਨਵੀਆਂ ਬਹਿ ਗਈਆਂ ਤੇ ਇਹ ਕੁਛ ਹਿੱਸੇ ਉਹਦੇ ਅੱਜ ਵੀ ਮੌਜੂਦ ਨੇ। ਇਹ ਦੇਖੋ ਛੋਟੀ ਇੱਟ ਨਾਨਕਸ਼ਾਹੀ ਤੇ ਇਹ ਵਿੱਚ ਕੋ ਆਲੇ ਬਣੇ ਨੇ ਲੱਕੜੀ ਸਮਾਨ ਸਮੂਹ ਰੱਖਣ ਵਾਸਤੇ। ਇਹ ਉੱਚੀ ਹੋ ਗਈ ਯਾਨੀ ਨੀਵੀਂ ਹੋ ਗਈ ਹੈ, ਮਿੱਟੀ ਬਾਅਦ ਵਿੱਚ ਪਈ ਹੈ। ਇਹ ਬੜੀਆਂ ਉੱਚੀਆਂ ਕੰਧਾਂ ਸਨ ਮਾਲਨਵਾ ਤੇ ਇਹ ਹੁਣ ਆਹਿਸਤਾ ਖਤਮ ਹੁੰਦੀਆਂ ਜਾ ਰਹੀਆਂ ਨੇ। ਇਹ ਹੈਗਾ ਸਿਰਾਂ ਵਾਲੀ, ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ, ਪਸਰੂਰ ਗੁਜਰਾਂਵਾਲਾ ਰੋਡ ਦੇ ਉੱਤੇ ਇਹ ਸਿਰਾਂ ਵਾਲੀ ਕਸਬਾ ਆਉਂਦਾ। ਕੋਲ ਇਹਦੇ ਮੀਆਂ ਵਾਲੀ ਬੰਗਲਾ ਜਿਹੜਾ ਵੱਡਾ ਕਸਬਾ।
ਆ ਦੇਖੋ ਜੀ, ਇਹ ਪਤਾ ਨਹੀਂ ਕੀ ਰੋਸ਼ਨਦਾਨ ਲੱਗੇ ਨੇ। ਇੱਕ ਦੋ ਸੀ ਇੱਥੇ ਚਿੜੀ ਨਹੀਂ ਸੀ ਭੜਕ ਸਕਦੀ, ਕਿਉਂਕਿ ਇਹ ਸਰਦਾਰ ਉਹ ਸਨ। ਇਸ ਘਰ ਦੇ ਵਿੱਚ ਕਹਿੰਦੇ ਨੇ, ਇਸ ਘਰ ਦੇ ਵਿੱਚ ਜਿਹੜੀ ਹਿਸਟਰੀ ਦੱਸਦੀ ਏ, ਇਸ ਘਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬੇਟਾ ਰਾਜਾ ਖੜਕ ਸਿੰਘ, ਉਹਦੀ ਵਿਆਹ ਹੋਇਆ ਸੀ। ਇਸ ਘਰ 'ਚ ਉਹਦੀ ਜੰਝ ਆਈ ਸੀ। ਸਰਦਾਰ ਲਾਲ ਸਿੰਘ ਦੀ ਬੇਟੀ ਈਸ਼ਰ ਕੌਰ, ਉਹ ਮਹਾਰਾਜਾ ਖੜਕ ਸਿੰਘ ਦੀ ਬੀਵੀ ਬਣੀ ਸੀ, ਤੇ ਇਹ ਫਿਰ ਉਹਦਾ ਸਮਧੀ ਸਨ, ਸਰਦਾਰ ਲਾਲ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ। ਤੇ ਇਹ ਉਹਨਾਂ ਦਾ ਜਿਹੜਾ ਹੈਗਾ ਘਰ ਹੈ। ਇੱਥੇ ਜਨਾਬ ਚਿੜੀ ਨਹੀਂ ਸੀ ਫੜਕ ਸਕਦੀ। ਤੇ ਅੰਗਰੇਜ਼ ਦੌਰ ਆ ਗਿਆ, ਉਸ ਤੋਂ ਬਾਅਦ ਫਿਰ ਜਿਹੜਾ ਮਤਲਬ ਅੰਗਰੇਜ਼ ਰਾਜ ਸੀ, ਫਿਰ ਇਸ ਖਾਨਦਾਨ ਨੂੰ ਇਹ ਮੈਜਿਸਟ੍ਰੇਟ ਦੇ ਇਖਤਿਆਰਾਤ ਮਿਲ ਗਏ, ਔਰ ਇੱਥੇ ਇਹਨਾਂ ਨੇ ਅਦਾਲਤਾਂ ਵੀ ਬਣਾ ਲਈਆਂ। ਸਾਰੇ ਫੈਸਲੇ ਇੱਥੇ ਹੁੰਦੇ ਸਨ। ਅੱਜ ਤੁਸੀਂ ਵੇਖੋ ਕੀ ਹਾਲ ਹੋ ਗਿਆ ਉਹਨਾਂ ਦੇ ਘਰ ਦਾ। ਉਹਨਾਂ ਦੀ ਰਿਹਾਇਸ਼ ਗਾਹ ਖੰਡਰ ਬਣ ਗਈ। ਇਹ ਚਾਰੋਂ ਤਰਫ ਉਹਨਾਂ ਦੀ ਜਿਹੜੀਆਂ ਨੇ ਮਾਲਕ ਨੇ, ਉਹਨਾਂ ਨੇ ਨਵੀਂ ਤਾਮੀਰਾਤ ਕਰ ਲਈਆਂ, ਲੇਕਿਨ ਇਹ ਤੁਸੀਂ ਕੰਧ ਵੇਖੋ ਕਿੱਡੀ ਚੌੜੀ ਹੈ। ਵੇਖੋ ਜੀ, ਕੀ ਕਹਿੰਦੇ ਨੇ, ਬਾਗ ਉੱਜੜ ਗਿਆ। ਕਿੱਥੇ ਗਏ ਉਹ ਲੋਕ ਜੀ? ਕਿਸੇ ਦੀ ਜ਼ਰੂਰਤ ਸੀ ਇੱਥੇ ਕੋਈ ਫੇਰ ਸਕੇ ਜਿੱਥੇ ਨੂੰ ਫੇਰਨਾ ਪਿਆ। ਜੱਜਾਂ ਦਾ ਘਰ। ਦੋਸਤੋ, ਇਹਨਾਂ ਨੂੰ ਜਦੋਂ ਰਿਸ਼ਤੇਦਾਰੀ ਹੋਈ ਸੀ ਨਾ ਮਹਾਰਾਜਾ ਰਣਜੀਤ ਸਿੰਘ ਦੀ ਬੇਟੇ ਦੀ ਇਸ ਘਰ ਦੇ, ਤੇ ਫਿਰ ਇਹਨਾਂ ਨੂੰ ਬੜੀਆਂ ਉਦੋਂ ਨਵਾਜ਼ ਸ਼ਾਹ ਤੋਂ ਮਹਾਰਾਜਾ ਰਣਜੀਤ ਸਿੰਘ ਨੇ ਕੀਤੀਆਂ ਸਨ। ਤਕਰੀਬਨ ਕੋਈ 11 ਪਿੰਡ ਇਹਨਾਂ ਨੂੰ ਜਿਹੜਾ ਨਾ ਉਹ ਰਕਬਾ ਮਿਲਿਆ ਸੀ। 11 ਪਿੰਡ ਜਿਹੜੇ ਨਾ ਉਹ ਇਹਨਾਂ ਦੇ ਲਾਲ ਸਿੰਘ ਹੋਰਾਂ ਦੇ ਜਿਹੜੇ ਹੈ ਸਨ, ਉਹ ਅੰਦਰ ਸਨ। ਤੇ ਪਤਾ ਨਹੀਂ ਕਿੰਨੇ 100 ਏਕੜ ਰਕਬਾ ਇਹਨਾਂ ਨੂੰ ਮਿਲਿਆ ਸੀ। ਫਿਰ ਉਸ ਤੋਂ ਬਾਅਦ ਜੋ ਸ਼ਾਦੀ ਹੋਈ ਇੱਥੇ, ਫਿਰ ਘੋੜਿਆਂ ਦੀ ਅਸਤਬਲ ਤੇ ਬੜੇ ਬਾਗ ਸਨ, ਪੱਠੇ ਪਾਉਣ ਵਾਲੀ ਦੁਨੀਆ। ਕਿਉਂਕਿ ਬਾਦਸ਼ਾਹ ਖੜਕ ਸਿੰਘ ਜਦੋਂ ਆਉਂਦਾ ਹੁੰਦਾ ਸੀ, ਤੇ ਫਿਰ ਉਹ ਜ਼ਾਹਰੀ ਬਾਤ ਹੈ ਰਣਜੀਤ ਸਿੰਘ ਦਾ ਬੇਟਾ, ਤੇ ਉਸੇ ਸ਼ਾਨੋ ਸ਼ੌਕ ਨਾਲ ਆਉਣਾ ਨਾ, ਜਿਹੜੀ ਉਹਦਾ ਬਈ ਸਟੇਟਸ ਹੈਗਾ ਸੀ। ਇਹ ਦੇਖੋ ਮਕਾਨ ਚੈੱਕ ਕਰੋ ਜੀ ਤੁਸੀਂ, ਕਿਆ ਬਾਤ ਹੈ। ਕਿੱਡੀ ਚੌੜੀ ਕੰਧ। ਇਹ ਦੇਖੋ ਜਨਾਬ, ਖੁਸੂਸੀ ਮਨਾਸਰ ਤੁਹਾਨੂੰ ਵਿਖਾ ਰਿਹਾ ਪਿੰਡ ਸਿਰਾਂ ਵਾਲੀ। ਇਹ ਦਰਵਾਜ਼ੇ ਖਿੜਕੀਆਂ, ਇਹ ਤਾਂ ਹੁਣ ਉੱਚੀ ਹੋ ਗਈ, ਨੀਵੀਂ ਹੋ ਗਈ ਹਵੇਲੀ ਨਾ, ਤੇ ਹੁਣ ਮਿੱਟੀ ਪੈ ਪੈ ਉੱਚੀ ਹੋ ਗਈ ਨਾ। ਬੰਦਾ ਦਰਵਾਜ਼ੇ ਹੁੰਦੇ ਸਨ। ਆ ਦੇਖੋ ਆਲੇ ਬਣੇ ਨੇ ਅੱਜ ਵੀ। ਦੋਸਤੋ, ਪਿਆਰੇ ਦੋਸਤੋ, ਇਹ ਸੀ ਅੱਜ ਦੀ ਵੀਡੀਓ। ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ। ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ ਕਮੈਂਟ ਕਰਕੇ। ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਵਿਖਾ ਲਾਂਗਾ ਸਰਦਾਰ ਮੰਗਲ ਸਿੰਘ, ਜਿਹੜਾ ਕਿ ਸਰਦਾਰ ਲਾਲ ਸਿੰਘ ਦਾ ਬੇਟਾ ਸੀ। ਉਹਦੀ ਸਮਾਧੀ ਇਸੇ ਪਿੰਡ 'ਚ ਹੀ ਹੈ, ਸਿਰਾਂਵਾਲੀ ਦੇ ਵਿੱਚ। ਉਹ ਕਿਸ ਹਾਲ ਦੇ ਵਿੱਚ, ਤੇ ਉਹ ਸਮਾਧੀ ਵੇਖਣ ਵਾਸਤੇ ਅਗਲੀ ਵੀਡੀਓ ਤੁਹਾਨੂੰ ਉਹਦਾ ਇੰਤਜ਼ਾਰ ਕਰੋ। 1-2 ਦਿਨ ਦੇ ਵਿੱਚ ਤੁਹਾਨੂੰ ਵੀਡੀਓ ਮਿਲ ਜੇਗੀ। ਅੱਲਾ ਹਾਫਿਜ਼।